अस्सलाम वालेकुम, सत श्री अकाल। लहंदे ते चढ़दे पंजाब दीआं सांझां नूं लै के एक होर कहानी, एक होर दास्तान लई अज असीं पहुंचे हां ਚੱਕ नंबर 529 गाफ बे हंसा, जो तहसील समुंदरी ज़िला लाइलपुर मौजूदा फैसलाबाद विच है। ਇਹ ਪਿੰਡ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਰਦਾਰ ਜਗਜੀਤ ਸਿੰਘ ਪਵਨ ਤੇ ਸਰਦਾਰ ਰਣਜੀਤ ਸਿੰਘ ਜੀ ਦੇ ਫੋਰ ਫਾਦਰਸ ਦਾ, ਜਿਨ੍ਹਾਂ ਦੇ ਪਿਤਾ ਸਰਦਾਰ ਰਵਿੰਦਰ ਸਿੰਘ ਤੇ ਉਹਨਾਂ ਦੇ ਦਾਦਾ ਇਸੇ ਹੀ ਪਿੰਡ ਦੇ ਸਰਪੰਚ ਸਰਦਾਰ ਸੰਤੋਖ ਸਿੰਘ ਆਪਣੀ ਸਾਰੀ ਜ਼ਿੰਦਗੀ ਆਪਣੇ ਦੇਸ਼, ਆਪਣੇ ਪਿੰਡ ਨੂੰ ਯਾਦ ਕਰਦੇ ਕਰਦੇ ਸਾਡੇ ਤੋਂ ਬਹੁਤ ਹੀ ਦੂਰ ਚਲੇ ਗਏ। ਪਰ ਆਪਣੇ ਦੇਸ਼, ਆਪਣੇ ਪਿੰਡ ਨਾਲ ਪਿਆਰ ਅੱਜ ਵੀ ਉਹਨਾਂ ਦੀ ਪੀੜ੍ਹੀ ਸਰਦਾਰ ਜਗਜੀਤ ਸਿੰਘ ਪਵਨ ਤੇ ਸਰਦਾਰ ਰਣਜੀਤ ਸਿੰਘ ਦੀ ਆਪਣੇ ਪਿੰਡ ਵੱਲ ਤਾਂਗ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ। ਇਸੇ ਹੀ ਪਿੰਡ ਦੇ ਹੋਰ ਵਾਸੀਆਂ ਵਿੱਚੋਂ ਸਰਦਾਰ ਕਮਲ ਸਿੰਘ ਤੇ ਉਹਨਾਂ ਦੇ ਫੋਰ ਫਾਦਰਸ ਸਰਦਾਰ ਹਾਕਮ ਸਿੰਘ ਤੇ ਸਰਦਾਰ ਹਰਮੰਦਰ ਸਿੰਘ ਇਸੇ ਹੀ ਪਿੰਡ ਦੇ ਵਾਸੀ ਸਨ, ਜਿਨ੍ਹਾਂ ਦੀ ਪੀੜ੍ਹੀ ਸਰਦਾਰ ਹੀਰਾ ਸਿੰਘ, ਜ਼ੈਲਦਾਰ ਬਾਬਾ ਗੁਰਜੀਤ ਸਿੰਘ ਅਤੇ ਜ਼ੈਲਦਾਰ ਸਰਦਾਰ ਸ਼ੇਰ ਸਿੰਘ ਨਾਲ ਜਾ ਮਿਲਦੀ ਹੈ। आओ मुहब्बत की एक होर गवाही वधाउण लई वेखदे हां इन्हां दा पिंड ते गलबात सांझी करदे हां पिंड वासियां दे नाल। बाबा जी की नाम जी अपना? अब्दुल गनी। अब्दुल गनी ते अपने पिता जी दा वालिद साहब दा की नाम जी? करीम बख्श। करीम बख्श। ते दादा जी दा नाम याद जी? हाँ जी, नबी बख्श। नबी बख्श। ते अपनी गोत केड़ी है? गोत रतनपाल। रतनपाल। ते तुसी इस लहंदे पंजाब च रहिंदे सी 1947 तो पहला या चढ़दे पंजाब च रहिंदे सीगे? ਮੈਨੂੰ ਇਹਨਾਂ ਨਹੀਂ ਪਤਾ। ਤੁਸੀਂ ਇਸ ਇੱਥੇ ਰਹਿੰਦੇ ਸੀ ਪਾਕਿਸਤਾਨ 'ਚ ਜਾਂ ਇੰਡੀਆ 'ਚ? ਇੰਡੀਆ 'ਚ। ਤੇ ਉੱਥੇ ਆਪਣਾ ਕਿਹੜਾ ਪਿੰਡ ਸੀਗਾ? ਰਾਏਚੱਕ। ਰਾਏਚੱਕ। ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਤੇ ਉੱਥੇ ਜਿੱਥੇ ਤੁਸੀਂ ਰਹਿੰਦੇ ਸੀ ਜਦੋਂ ਤੁਸੀਂ ਆਏ ਹੋ ਤੇ 47 ਵਿੱਚ ਤੁਹਾਡੀ ਉਮਰ ਕਿੰਨੀ ਕੁ ਹੈਗੀ ਸੀਗੀ? 22 ਸਾਲ ਦੀ। 22 ਸਾਲ। ਮਤਲਬ ਤੁਹਾਨੂੰ ਸਾਰਾ ਕੁਝ ਯਾਦ ਜੇ? ਯਾਦ। ਠੀਕ ਹੋ ਗਿਆ। ਤੇ ਜਿਹੜੇ ਪਿੰਡ ਤੁਸੀਂ ਰਹਿੰਦੇ ਸੀਗੇ ਉੱਥੇ ਆਪਣੇ ਸਰਦਾਰ ਵੀ ਵਸਦੇ ਸੀ ਨਾਲ ਤੁਹਾਡੇ? ਰਹਿੰਦੇ ਸੀ? ਇੱਕ ਪੱਤੀ ਉਹਨਾਂ ਦੀ। ਇੱਕ ਪੱਤੀ ਸਰਦਾਰਾਂ ਦੀ ਸੀਗੀ? ਇੱਕ ਸਾਡੀ ਸੀ ਕਮੋਆਂ ਦੀ। ਅੱਛਾ। ਇੱਕ ਰਾਜਪੂਤਾਂ ਦੀ। ਤਿੰਨ ਪੱਤੀਆਂ ਪੈਂਦੇ ਸੀ। ਠੀਕ ਹੋ ਗਿਆ। ਤੇ ਉੱਥੇ ਸਰਦਾਰਾਂ ਦੀ ਪੱਤੀ ਸੀਗੀ ਤੇ ਨਾਲ ਤੁਸੀਂ ਸਾਰੇ ਇਕੱਠੇ ਰਹਿੰਦੇ ਸੀਗੇ? ਇਕੱਠੇ। ਉੱਥੇ ਸਰਦਾਰਾਂ ਦਾ ਗੁਰਦੁਆਰਾ, ਸਿੱਖਾਂ ਦਾ ਗੁਰਦੁਆਰਾ ਵੀ ਹੈਗਾ ਸੀ? ਨਹੀਂ। ਉਹ ਕਿਸੇ ਵਜ੍ਹਾ ਤੋਂ ਢਾਹ ਸੁੱਟਿਆ ਸੀ। ਅੱਛਾ। ਕਿੰਨੇ ਕੁ ਸਿੱਖਾਂ ਦੇ ਘਰ ਕੋਈ ਯਾਦ ਹੈ ਉੱਥੇ? ਕਿੰਨੇ ਕੁ ਘਰ ਸੀਗੇ? ਘਰਾਂ ਦਾ ਪਤਾ ਨਹੀਂ, ਪੱਤੀ ਪੂਰੀ। ਪੱਤੀ ਪੂਰੀ ਸੀਗੀ। ਤੇ ਨੰਬਰਦਾਰ ਸਨ। ਅੱਛਾ। ਕੋਈ ਨੰਬਰਦਾਰ ਦਾ ਨਾਮ ਯਾਦ ਜੀ? ਹਾਂ, ਮੋਹਨ ਸਿੰਘ। ਮੋਹਨ ਸਿੰਘ। ਠੀਕ ਹੋ ਗਿਆ। ਉਹਨਾਂ ਦਾ ਇੱਕ ਹੀ ਨੰਬਰਦਾਰ ਸੀ ਉੱਥੇ? ਆਹ ਇੱਕ ਉਹਨਾਂ ਦਾ ਸੀ, ਇੱਕ ਸਾਡਾ, ਇੱਕ ਮੂਆਂ ਦਾ, ਇੱਕ ਰਿਪੂਤਾਂ ਦਾ। ਤਿੰਨ ਪੱਤੀਆਂ ਪੈਂਦੇ ਸੀ। ਤੁਹਾਡੇ ਜਿਹੜੇ ਨੰਬਰਦਾਰ ਸੀ ਉਹਨਾਂ ਦਾ ਨਾਮ ਯਾਦ ਜੀ? ਮੂਆਂ ਦਾ? ਆਹੋ। ਅਸੀਂ ਸਾਂ ਨੰਬਰਦਾਰ ਕੇ ਕਰੀਮ ਬਖਸ਼ ਨੰਬਰਦਾਰ। ਅੱਛਾ, ਕਰੀਮ ਬਖਸ਼। ਤੁਹਾਡੇ ਵਾਲਿਦ ਸਾਹਿਬ ਉੱਥੇ ਨੰਬਰਦਾਰ ਸੀਗੇ। ਠੀਕ ਹੋ ਗਿਆ। ਤੁਹਾਨੂੰ ਉਹ ਉਦੋਂ ਸਕੂਲ ਦੇ ਵਿੱਚ ਤੁਸੀਂ ਉਹਨਾਂ ਨਾਲ ਪੜ੍ਹੇ ਹੋਵੋ ਜਾਂ ਕੋਈ ਯਾਦਾਂ ਤੁਹਾਡੀਆਂ ਉਹਨਾਂ ਨਾਲ ਜੁੜੀਆਂ ਹੋਣ? ਕਿੰਨਾ?
ਸਿੱਖਾਂ ਨਾਲ ਸਾਰੇ ਜ਼ਾਹਰਾ ਇੱਕ ਪਿੰਡ 'ਚ ਵਸਦੇ ਸੀ ਤੇ ਇਕੱਠੇ ਪੜ੍ਹਦੇ ਵੀ ਸੀਗੇ ਉਹਨਾਂ ਨਾਲ? ਹਾਂ ਇਕੱਠੇ ਪੜ੍ਹੇ ਹੈਗੇ ਸਕੂਲਾਂ 'ਚ। ਕੋਈ ਆਪਣੇ ਯਾਰ ਦੋਸਤ ਦਾ ਨਾਮ ਯਾਦ ਜੀ? ਸਾਡੇ ਗੁਆਂਢ ਸੀਗੇ ਮੋਹਨ ਸਿੰਘ ਲੰਬੜਦਾਰ। ਕੋਈ ਤੁਹਾਡੀ ਉਮਰ ਦਾ? ਹਾਂ ਹੈਗਾ ਸੀ ਗੁਲਜ਼ਾਰਾ, ਗੁਲਜ਼ਾਰ ਸਿੰਘ ਸੀ, ਬਾਰਾ ਸੀ, ਅੱਛਾ ਸ਼ਿੰਗਾਰਾ ਸੀ। ਅੱਛਾ ਇਹ ਸਾਡੇ ਲਾਗੇ ਸੀ, ਗੁੱਜਰ ਸਿੰਘ ਦੇ ਪੁੱਤ ਸੀਗੇ ਉਹ। ਤੇ ਉਹਨਾਂ ਨਾਲ ਕੋਈ ਕੁਲਦੇ ਵੀ ਰਹੇ ਹੋ? ਹਾਂ ਘੁਲਦੇ ਵੀ ਗਏ, ਬੜਾ ਕੋਈ ਸ਼ਰੀਕਾ ਹੀ ਸੀ ਕਿਸਮ ਦਾ ਸਾਡਾ ਕੇ। ਅੱਛਾ ਹਾਂ ਤੇ ਆਪਸ ਦੇ ਵਿੱਚ ਜਦੋਂ ਵਿਆਹ ਸ਼ਾਦੀ ਹੋਣੀ ਜਾਂ ਈਦ ਹੋਣੀ, ਜਿਸ ਤਰ੍ਹਾਂ ਹੁਣ ਇੱਥੇ ਵੱਡੀ ਈਦ ਜੇ, ਤੇ ਆਪਸ 'ਚ ਆਂਦੇ ਜਾਂਦੇ ਸੀ? ਬਦਲਿਆ ਸੀਗੇ, ਲੈਣ ਦੇਣ ਬਣਿਆ ਸੀ। ਅੱਛਾ ਆਂਦੇ ਜਾਂਦੇ ਰਹਿੰਦੇ ਸੀਗੇ ਤੇ ਲੈਣ ਦੇਣ ਬਣਿਆ। ਉੱਥੇ ਕੋਈ ਸਿੱਖਾਂ ਦੇ ਜਾਂ ਕੋਈ ਪਿੰਡ ਦਾ ਮੇਲਾ ਸੀ ਤੇ ਫਿਰ ਉਹ ਜਾਂਦੇ ਸੀ ਤੁਸੀਂ? ਹਾਂ ਇਕੱਠੇ ਹੀ ਜਾਂਦੇ ਸਾਂ, ਇਕੱਠੇ ਆਉਂਦੇ। ਤੇ ਉਦੋਂ ਕੋਈ ਇਸ ਸ਼ਾਦੀਆਂ 'ਚ ਵੀ ਚਲੇ ਜਾਂਦੇ। ਅੱਛਾ ਲੜਾਈਆਂ ਪੜਾਈਆਂ ਵੀ ਆ ਸੀ ਤੇ ਇਹ ਇਦਾਂ ਹੀ ਨਹੀਂ ਸੀ ਵੀ ਕੌਮ ਪ੍ਰਸਤ ਨਹੀਂ ਸਨ। ਅੱਛਾ ਜਿੱਦਾਂ ਮੇਰਾ ਤੇਰਾ ਪਿਆਰ ਹੋਵੇ ਜੇ ਸਾਡੀ ਗੱਲ ਵੱਖਰੀ ਦੂਜਿਆਂ ਦੀ ਵੱਖਰੀ, ਇਦਾਂ ਸੀ। ਠੀਕ ਹੋ ਗਿਆ। ਇੱਥੋਂ ਵਾਂਗੂ ਹੈਗੇ। ਅੱਛਾ ਤੇ ਉਹ ਪਿਆਰ ਸਾਰਾ ਯਾਦ ਜੇ ਨਾ? ਹਾਂ ਬੜਾ ਠੀਕ ਹੋ ਗਿਆ। ਅੱਛਾ 47 ਤੋਂ ਪਹਿਲੇ ਕੋਈ ਗੱਲਬਾਤ ਇਹੋ ਜੀ ਨਹੀਂ ਸੀ ਤੇ 47 ਦੇ ਵਿੱਚ ਜਦੋਂ ਤੁਸੀਂ ਆਉਣ ਲੱਗੇ ਰਸਤੇ 'ਚ ਇੰਨੀ ਕਤਲੋ ਗਾਰਤ ਹੋਈ? ਫਿਰ ਨਹੀਂ ਹੋਈ। ਅੱਛਾ ਤੁਹਾਡੇ ਨਹੀਂ ਹੋਈ? ਹਾਂ ਵੈਸੇ ਰਸਤੇ 'ਚ ਆਉਂਦਿਆਂ ਵੇਖਿਆ ਸੀਗਾ? ਆਹੋ ਸਾਡੇ ਨਾਲ ਕੋਈ ਨਹੀਂ ਹੋਈ। ਅੱਛਾ ਨਹੀਂ ਵੈਸੇ ਬਾਕੀ ਲੋਕ ਜਦੋਂ ਤੁਸੀਂ ਆ ਰਹੇ ਸੀ ਰਸਤੇ 'ਚ ਹੁੰਦਿਆਂ ਵੇਖਿਆ ਸੀ? ਜਿਹੜੇ ਆ ਗਏ ਆ ਨਾ ਅਸੀਂ ਡੇਰੇ ਪੁੱਲ ਲੰਘੇ ਆ। ਅੱਛਾ ਜਿਹੜਾ ਸਾਡੇ ਮਗਰੋਂ ਕਾਫਲਾ ਆਇਆ ਨਾ ਉਹਨਾਂ ਦੀ ਵੱਢ ਟੁੱਕ ਹੋਈ ਸੀ। ਅੱਛਾ 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 ਕਿਸ ਤਰ੍ਹਾਂ ਨਿਕਲੇ ਤੁਸੀਂ? ਥੋੜਾ ਜਿਹਾ ਦੱਸੋ, ਕਿਸ ਤਰ੍ਹਾਂ ਤੁਹਾਨੂੰ ਪਹਿਲੇ ਉਹ ਪਤਾ ਲੱਗਾ ਸੀ, ਨਹੀਂ ਲੱਗਾ, ਇੱਕਦਮ ਨਿਕਲੇ, ਕੀ ਉਸ ਟਾਈਮ ਦੇ ਹਾਲਾਤ ਕੀ ਸੀ? ਥੋੜਾ ਬਹੁਤ ਦੱਸੋ ਜੀ। ਉਹ ਇਹ ਸੀਗਾ ਵੀ ਪਾਕਿਸਤਾਨ ਬਣ ਗਿਆ ਸੀ ਉਹ 2-3 ਜ਼ਿਲ੍ਹੇ। ਅੱਛਾ ਇੱਧਰ ਸੀਗੇ। ਅੱਛਾ ਉਹ ਜਾਣ ਲੱਗੇ ਨੇ ਨਾ ਕੋਈ ਵੱਡੀ ਚੱਟੀ ਲੈ ਕੇ ਤੇ ਉਹ ਉਧਰ ਦੇ ਗਿਆ। ਅੱਛਾ ਅੰਗਰੇਜ਼ ਠੀਕ ਹੋ ਗਿਆ। ਦਸਖਤ ਕਰ ਗਿਆ ਹੂੰ ਤੇ ਫਿਰ ਸਾਨੂੰ ਵੀ ਆਉਣਾ ਪਿਆ। ਨਹੀਂ ਇਹ ਅੰਮ੍ਰਿਤਸਰ ਦੇ ਲੋਕ ਜਿਹੜੇ ਸਾਡੇ ਜ਼ਿਲ੍ਹੇ 'ਚ ਆ ਗਏ ਸੀ। ਅੱਛਾ ਉੱਜੜ ਕੇ। ਅੱਛਾ ਤੇ ਅਸੀਂ 24 ਪਿੰਡ ਸਾਂ, ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਕੋਈ ਵੱਢ ਟੁੱਕ ਨਹੀਂ, ਕੋਈ ਰਾਜ ਨਹੀਂ, ਹੱਲਾ ਨਹੀਂ ਬੋਲਿਆ ਸਾਡੇ ਦੇ ਕਿਸੇ। ਉਸ ਤੋਂ ਬਾਅਦ ਹੀ ਫਿਰ ਅੱਛਾ ਸਾਥੋਂ ਬਾਅਦ ਹੀ ਫਿਰ ਜੋ ਕੁਝ ਹੋਇਆ ਇੰਤਜ਼ਾਮ ਨਾ ਆਏ ਫਿਰ ਜਿਹੜਾ ਨਹੀਂ ਆਇਆ ਵੱਢੇ ਟੁੱਕਿਆ ਗਿਆ। ਠੀਕ ਹੋ ਗਿਆ। ਚੋਰੀ ਰਾਤ ਨੱਠ ਨੁੱਠ ਕੇ ਜਾਨਾਂ ਬਚਾ ਕੇ ਕਈ ਆਏ, ਕਈ ਮਾਰੇ ਗਏ, ਇਦਾਂ ਹੋਇਆ ਜੀ। ਤੇ ਤੁਹਾਡੇ ਪਿੰਡ ਵਾਲੇ ਜਿਹੜੇ ਤੁਹਾਡੇ ਨਾਲ ਰਹਿੰਦੇ ਸੀ ਉਹਨਾਂ ਨੇ ਤੁਹਾਨੂੰ ਰੋਕਿਆ ਨਹੀਂ ਕਿ ਨਾ ਜਾਓ ਜਾਂ ਚਲੇ ਜਾਓ? ਰੋਕਿਆ ਸੀ। ਅੱਛਾ ਨਾ ਜੋ ਰੋਂਦੇ ਸੀਗੇ। ਅੱਛਾ ਰੋਂਦੇ ਸੀਗੇ। ਸਹੀ ਹੋ ਗਿਆ। ਅੱਛਾ ਥੋੜਾ ਬਹੁਤ ਦੱਸੋ, ਜਿਹੜੇ ਤੁਹਾਡੇ ਨਾਲ 24 ਪਿੰਡ ਸੀ ਉਹ ਕਿਹੜੇ ਸੀ, ਜਾਂ ਤੁਹਾਡੇ ਪਿੰਡ ਦੇ ਆਲ ਗੁਆਂਢ ਦੇ ਪਿੰਡ ਕਿਹੜੇ ਸੀ, ਕੋਈ ਯਾਦ? ਹਾਂ ਕਿਹੜੇ ਕਿਹੜੇ ਪਿੰਡ ਸੀ? ਚੰਦੂਮਾਨ ਸੀ। ਚੰਦੂਮਾਨ। ਅੱਛਾ ਹੋਰ? ਮੰਮਣ ਸੀ, ਭਗਵਾਨਪੁਰ ਸੀ, ਦਰਗਾਹਵਾਦ, ਕੋਲੇ। ਅੱਛਾ ਚਨਿਆ। ਅੱਛਾ ਕੁਹਾੜੀ। ਠੀਕ ਹੋ ਗਿਆ। ਇਦਾਂ ਸੀ ਲਾਗੇ ਲਾਗੇ ਪਿੰਡ। ਤੁਹਾਨੂੰ ਤੇ ਸਾਰੇ ਹੀ ਯਾਦ ਆ। ਅੱਛਾ ਉੱਥੋਂ ਜਦੋਂ ਤੁਸੀਂ ਨਿਕਲੇ ਹੋ ਤੇ ਸਮਾਨ ਸਾਰਾ ਆਪਣਾ ਲੈ ਲਿਆ ਸੀ? ਜਿੰਨਾ ਕੁ ਚੁੱਕ ਸਕੇ ਉਹਨਾਂ, ਬਾਕੀ ਕੀ ਲੈ ਆਉਣਾ, ਘਰਾਂ ਦਾ ਸਮਾਨ ਚੁੱਕਿਆ ਜਾਂਦਾ ਕਿਸੇ ਸਿਰਾਂ ਤੇ। ਉਦੋਂ ਗੱਡੇ ਭੱਠੇ ਨਹੀਂ ਸੀ ਹੈਗੇ। ਅੱਛਾ ਇੱਕ ਗੱਡਾ ਹੈ ਸਾਡੇ ਪਿੰਡ ਸਾਰੇ 'ਚ ਇੱਕ। ਅੱਛਾ ਇਹ ਸਾਰੇ ਪਿੰਡ ਕੋਲ ਇੱਕ ਗੱਡਾ ਸੀ ਤੇ ਪਿੰਡ ਤੇ ਬਹੁਤ ਵੱਡਾ ਸੀ ਨਾ ਫਿਰ? ਨਹੀਂ ਉਹਨਾਂ ਦਾ ਹੀ ਜਿਨ੍ਹਾਂ ਦਾ ਗੱਡਾ ਸੀ। ਅੱਛਾ ਸਾਂਝਾ ਤੇ ਨਹੀਂ ਸਾਰੇ ਪਿੰਡ ਦਾ, ਉਹਦੀ ਗੱਡਾ ਇੱਕ ਸੀ। ਅੱਛਾ ਤੇ ਉੱਥੋਂ ਤੁਸੀਂ ਜਦੋਂ ਨਿਕਲੇ ਹੋ ਪਿੰਡ 'ਚੋਂ ਤੇ ਕਿਹੜੀ ਜਗ੍ਹਾ 'ਚ ਆ ਕੇ ਬੈਠੇ ਸਭ ਤੋਂ ਪਹਿਲੇ? ਇੱਥੇ ਪਾਕਿਸਤਾਨ ਵਿੱਚ ਕਿਹੜੀ ਜਗ੍ਹਾ 'ਚ ਆ ਕੇ ਬੈਠੇ? ਅਸੀਂ ਇੱਥੇ ਆ ਗਏ ਜੱਸੜੀ। ਜੱਸੜ ਦੇ ਵਿੱਚ? ਆ ਨਾਰੋਵਾਲ ਦੇ ਲਾਗੇ ਜਿਹੜਾ ਜੱਸੜ ਪਿੰਡ? ਹਾਂ ਡੇਰੇ ਵਾਲਾ ਪੁਲ ਟੁੱਟ ਗਿਆ ਨਾ ਹੁਣ। ਅੱਛਾ ਡੇਰੇ ਵਾਲਾ ਪੁਲ ਲੰਘੇ ਸਾਂ। ਅੱਛਾ ਜੱਸੜਾਂ ਦਾ ਵੀ ਵਾਜਦਾ ਸੀ, ਡੇਰੇ ਦਾ ਵੀ ਵਾਜਦਾ ਸੀ। ਅੱਛਾ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਦੇ ਦਰਮਿਆਨ ਜਿਹੜਾ ਪੁਰਾਣਾ ਪੁਲ ਸੀ, ਹਾਂ ਹਾਂ ਉਸ ਪੁਲ ਥਾਣੀ ਲੰਘ ਕੇ ਤੇ ਤੁਸੀਂ ਜੱਸੜ ਪਿੰਡ 'ਚ ਆ ਕੇ ਬੈਠੇ ਸੀ? ਅੱਛਾ ਤੇ ਫਿਰ ਉਸ ਤੋਂ ਬਾਅਦ ਫਿਰ ਸਾਡੇ ਜੀ ਗੱਡੀ ਤੇ ਚੜ੍ਹ ਕੇ ਰਾਜ ਚੱਕ ਆ ਗਏ। ਰਾਜ ਚੱਕ ਸਾਡੇ ਲਾਗੇ ਸ਼ਰੀਕਾਂ ਦਾ। ਠੀਕ ਹੈ। ਜਿਹੜਾ ਅੰਗਰੇਜ਼ ਨੇ ਜ਼ਮੀਨ ਨਹੀਂ ਦਿੱਤੀ। ਹਾਂਜੀ ਹਾਂਜੀ 1890 ਚ ਆਬਾਦ ਹੋਇਆ। ਆਬਾਦ ਹੋਇਆ, ਇੱਥੇ ਆ ਗਏ। ਆਪਣੇ ਚਾਚੇ ਬਾਬੇ ਸਾਡੇ ਹੈਗੇ ਸੀ। ਅੱਛਾ ਸਾਰੇ ਰਾਏ ਚੱਕ ਕੇ ਆ ਕੇ ਬਹਿ ਗਏ? ਸਾਰਾ ਨਹੀਂ। ਅੱਛਾ ਜਿਨ੍ਹਾਂ ਦੇ ਸ਼ਰੀਕ ਸੀਗੇ। ਠੀਕ ਹੋ ਗਿਆ। ਆਪਣੇ ਰਿਸ਼ਤੇਦਾਰਾਂ ਦੇ ਕੋਈ ਦੇ। ਠੀਕ ਹੋ ਗਿਆ। ਇੱਥੇ ਸਾਡਾ ਲੰਬੜਦਾਰ ਲੈ ਕੇ ਨਾ 13-14 ਘਰ ਸੀ ਸਾਡੇ। ਅੱਛਾ
ਤੇ ਗੱਡੀ ਤੇ ਚੜ੍ਹ ਕੇ ਨਾਲੋਂ ਇੱਥੇ ਆ ਗਿਆ। ਅੱਛਾ ਅਸੀਂ ਰਹੇ ਫਿਰ ਡੰਗਰ ਲੈ ਕੇ ਆਏ। ਅੱਛਾ ਅਸੀਂ ਤਾਂ 2.5 ਮਹੀਨੇ ਪਹੁੰਚੇ ਕਿ ਰਾਹ ਰੁਕਾਵਟਾਂ ਸੀ ਨਾ। ਅੱਛਾ ਹੂੰ। ਅੱਛਾ, ਤੁਹਾਨੂੰ ਉੱਥੋਂ ਜਦੋਂ ਤੁਸੀਂ ਨਿਕਲੇ ਹੋ ਤੇ ਇੱਥੇ ਆਉਣ ਤੱਕ ਤੁਹਾਨੂੰ 2.5 ਮਹੀਨੇ ਲੱਗ ਗਏ ਤੇ ਨਹੀਂ, ਅਸੀਂ ਡੰਗਰ ਲੈ ਕੇ ਆਏ ਹਾਂ। ਅੱਛਾ ਇਹ ਜੇ ਬੈਠੇ ਸੀ ਇੱਥੇ ਵਿਚਾਰੇ ਸਿੱਖ ਦੇ ਉਦੋਂ ਇਹਨਾਂ ਪਿੰਡਾਂ 'ਚ ਬੈਠੇ, ਇਹਨਾਂ ਨੂੰ ਪਤਾ ਨਹੀਂ ਵੀ ਅਸੀਂ ਉੱਡਣਾ। ਅੱਛਾ ਪਹਿਲਾਂ ਹੀ ਆ ਗਏ ਨਾ ਨਿੱਕੀ ਤੇ ਠੀਕ ਹੋ ਉਹ ਆਏ ਜੇ ਪਿਓ ਸਾਡਾ ਫਿਰਨ ਤੁਰਨ ਵਾਲਾ ਸੀਗਾ, ਲੰਬੜਦਾਰ ਸੀ। ਅੱਛਾ ਵਾਕਫ ਇਹਨਾਂ ਪਿੰਡਾਂ ਦੇ ਲੋਕ। ਅੱਛਾ ਹਾਂ ਜਦੋਂ ਤੁਸੀਂ ਇਸ ਪਿੰਡ ਪਹੁੰਚੇ ਹੋ ਤੇ ਸਿੱਖ ਇੱਥੇ ਬੈਠੇ ਸੀ ਪਿੰਡ ਦੇ ਵਿੱਚ? ਬੈਠੇ। ਅੱਛਾ, ਇਹ ਸਾਰਾ ਪਿੰਡ ਸਿੱਖਾਂ ਦਾ ਸੀ ਜਾਂ ਇੱਥੇ ਮੁਸਲਮਾਨ ਵੀ? ਅਸੀਂ ਮੁਸਲਮਾਨ ਕਮੀ ਕੁੰਮੀ ਸਨ। ਅੱਛਾ, ਕਮੀ ਕੁੰਮੀ ਸੀ। ਜਦੋਂ ਤੁਸੀਂ ਇੱਥੇ ਆਏ ਹੋ ਤੇ ਸਿੱਖਾਂ ਨੇ ਤੁਹਾਨੂੰ ਵੈਲਕਮ ਕੀਤਾ, ਜੀ ਆਇਆਂ ਨੂੰ ਆਖਿਆ, ਜਾਂ ਕੀ ਉਹਨਾਂ ਨਾਲ ਕੀ ਵਿਚਾਰ ਕੋਈ ਸਲੂਕ ਕੀਤਾ ਵੀ ਕਿੱਦਾਂ ਆਏ ਹੋ, ਅਸੀਂ ਹੁਣ ਕਿੱਦਾਂ ਜਾਈਏ? ਅੱਛਾ ਤੇ ਪਤਾ ਲੱਗ ਗਿਆ ਵੀ ਅਸੀਂ ਵੀ ਨਹੀਂ ਰਹਿਣਾ ਇੱਥੇ। ਅੱਛਾ ਆਹ ਸਾਰਾ ਇਲਾਕਾ ਸੀ ਟੋਬੇ ਸੀ ਦਾਂਗੇ। ਅੱਛਾ ਫਿਰ ਇੱਥੇ ਇਹਨਾਂ ਬਕਾਇਆ ਜਾਣ ਕੇ ਇਕੱਠੇ ਹੋ ਗਏ ਪਿੰਡਾਂ ਦੇ ਪਿੰਡ। ਅੱਛਾ ਨੁਕਸਾਨ ਇਹਨਾਂ ਦਾ ਕੋਈ ਨਹੀਂ ਹੋਇਆ, ਐਨ ਪਹੁੰਚ ਗਏ ਗੱਡੇ ਆਇਆ ਸੀ ਲੋਕਾਂ ਕੋਲ। ਅੱਛਾ ਸਾਡੇ ਕੋਲ ਗੱਡੇ ਨਹੀਂ ਸੀ ਉਧਰ ਹਿੰਦੁਸਤਾਨ 'ਚ, ਇਹਨਾਂ ਕੋਲ ਹੈਗੇ ਸੀ ਮਲਬਿਆਂ। ਅੱਛਾ, ਤੇ ਜਦੋਂ ਤੁਸੀਂ ਇੱਥੇ ਆ ਕੇ ਬੈਠੇ ਹੋ ਇੱਥੇ ਦੇ ਨੰਬਰਦਾਰ ਦਾ ਪਤਾ ਕਿ ਨੰਬਰਦਾਰ ਕੌਣ ਸੀ ਉਹਨਾਂ ਦਾ? ਹੀਰਾ ਸਿੰਘ। ਹੀਰਾ ਸਿੰਘ। ਉਹਨਾਂ ਨਾਲ ਕੋਈ ਗੱਲਬਾਤ ਵੀ ਹੋਈ? ਨਹੀਂ, ਮੇਰੀ ਨਹੀਂ ਹੋਈ। ਅਸੀਂ ਤੇ ਮਗਰੋਂ ਆਏ 2.5 ਮਹੀਨੇ ਦੇ ਡੰਗਰ ਲੈ ਕੇ। ਮਤਲਬ ਤੁਹਾਡੀ ਸਿੱਖਾਂ ਨਾਲ ਕੋਈ ਆਪਸ ਦੇ ਵਿੱਚ ਇਸ ਪਿੰਡ ਵਾਲਿਆਂ ਨਾਲ ਮੁਲਾਕਾਤ ਨਹੀਂ ਹੋਈ? ਨਹੀਂ, ਉਹਨਾਂ ਦੀ ਸਾਡੇ ਵਡੇਰਿਆਂ ਦੀ ਹੋਈ ਹੈ। ਅੱਛਾ, ਤੁਹਾਡੇ ਵੱਡਿਆਂ ਦੀ ਹੋਈ ਆ ਜਿਹੜੇ ਆ ਗਏ। ਅੱਛਾ ਅੱਛਾ, ਜਿਹੜਾ ਇੱਥੇ ਹੀਰਾ ਸਿੰਘ ਰਹਿੰਦਾ ਸੀ ਨੰਬਰਦਾਰ, ਸੁਣਿਆ ਕਿ ਜੋ ਉਹਨਾਂ ਦਾ ਚੌਕੀਦਾਰ ਸੀ ਜਾਂ ਜੋ ਉਹਨਾਂ ਦੇ ਕੰਮੀ ਸੀਗੇ, ਉਹ ਚੂੰਕਿ ਨੰਬਰਦਾਰੀ ਤੁਹਾਡੇ ਕੋਲ ਸੀ, ਸੋ ਉਹ ਕੰਮੀ ਜਾਂ ਚੌਕੀਦਾਰ ਤੁਹਾਡੇ ਕੋਲ ਉਹੀ ਰਹੇ? ਫਿਰ ਉਹੀ ਰਹੇ ਤੇ ਉਹਨਾਂ ਕੋਲੋਂ ਉਹ ਰਹੇ ਹੈਗੇ। ਅੱਛਾ, ਇਦਾਂ ਹੀ ਗਾਂ ਜੇ ਚੌਕੀਦਾਰ ਮਰ ਗਿਆ, ਉਹਦਾ ਪੁੱਤ ਹੋ ਗਿਆ, ਪੁੱਤ ਮਰ ਗਿਆ, ਉਹ ਹੋ ਗਿਆ, ਇਦਾਂ ਹੋਇਆ। ਅੱਛਾ, ਕੋਈ ਇੱਥੇ ਦਾ ਜਦੋਂ ਹੀਰਾ ਸਿੰਘ ਨੰਬਰਦਾਰ ਹੈਗਾ ਸੀ, ਉਹਨਾਂ ਬਾਰੇ ਕੋਈ ਚੌਕੀਦਾਰ ਨੇ ਜਾਂ ਕੋਈ ਕੰਮੀ ਨੇ ਤੁਹਾਨੂੰ ਕੁਝ ਥੋੜਾ ਬਹੁਤ ਦੱਸਿਆ ਜੀ? ਕੀ ਕਿ ਉਹ ਕਿਦਾਂ ਦੇ ਲੋਕ ਸਨ, ਕਿਹਨਾਂ ਦੀ ਉਹਨਾਂ ਦੀ ਸਾਂਝ ਸੀ, ਕਿਹਨਾਂ ਦਾ ਆਪਸ 'ਚ ਉਹਦਾ ਕਿਸ ਤਰ੍ਹਾਂ ਦਾ ਪਿਆਰ ਸੀਗਾ? ਦੱਸਦੇ ਹੀ ਰਹੇ ਹੈ ਕਿ ਪਿਆਰ ਹੀ ਰਹਿੰਦੇ ਸੀ ਲੋਕ ਇੱਥੇ। ਅੱਛਾ, ਸਹੀ ਹੋ ਗਿਆ। ਤੇ ਹੁਣ ਤੁਸੀਂ ਜਿਹੜਾ ਪੁਰਾਣਾ ਪਿੰਡ ਹੈਗਾ ਤੁਹਾਡਾ, ਉਹ ਪਿੰਡ ਚੇਤੇ ਆਂਦਾ? ਹਾਂ। ਜਾਣਾ ਚਾਹੁੰਦੇ ਹੋ ਉੱਥੇ, ਵੇਖਣਾ ਚਾਹੁੰਦੇ ਹੋ? ਨਹੀਂ, ਹੁਣ ਨਹੀਂ ਜਾਇਆ ਜਾਣਾ। ਕਿਉਂ? ਮਾੜੇ ਹੋ ਗਏ। ਮਾੜੇ ਹੋ ਗਏ ਹੋ? ਚਲੋ ਜੀ, ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ। ਅੱਛਾ, ਇਹ ਜਿਹਨਾਂ ਦਾ ਪਿੰਡ ਹੈਗਾ ਉਹ ਹੁਣ ਇੱਥੇ ਆਣਾ ਚਾਹੁੰਦੇ ਨੇ, ਆਪਣਾ ਪਿੰਡ ਵੇਖਣਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਕਹੋਗੇ, ਕੀ ਸੁਨੇਹਾ ਦੇਣਾ ਚਾਹੋਗੇ? ਇਹੋ ਪੁੱਛਾਂਗੇ ਰਾਜੀ ਬਾਜੀ ਸੁਣਾ, ਇਹੋ ਹੀ ਕਰਨਾ। ਹੋਰ ਕੀ ਆ ਕੇ ਉਹਨਾਂ ਦੀ ਸੇਵਾ ਸਾਂਭ ਕਰੋਗੇ ਜੇ ਉਹ ਆਣ? ਬਹੁਤ ਕਰਾਂਗੇ। ਅੱਛਾ ਜੀ, ਤੇ ਕੀ ਤੁਹਾਡਾ ਸੁਨੇਹਾ ਕੀ ਹੈ ਲੋਕਾਂ ਨੂੰ, ਆਮ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਸਾਡੇ ਪਾਕਿਸਤਾਨ ਤੇ ਇੰਡੀਆ ਦੇ ਵਿਚਕਾਰ ਜਿਹੜੀ ਅਸੀਂ ਕਾਫੀ ਸਮੇਂ ਤੋਂ ਪਿਛਲੇ 70 ਸਾਲਾਂ ਤੋਂ ਆਪਸ 'ਚ ਲੜਦੇ ਆ ਰਹੇ ਹਾਂ, ਤੇ ਤੁਸੀਂ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਆਪਸ 'ਚ ਪਿਆਰ ਮੁਹੱਬਤ ਹੋਣਾ ਚਾਹੀਦਾ ਜਾਂ ਫਿਰ ਲੜਦੇ ਰਹਿਣਾ ਚਾਹੀਦਾ? ਪਿਆਰ ਮੁਹੱਬਤ ਹੀ ਹੋਣਾ ਚਾਹੀਦਾ ਹੈਗਾ। ਅੱਛਾ, ਪਿਆਰ ਮੁਹੱਬਤ ਦਾ ਸੁਨੇਹਾ ਦੇ ਰਹੇ ਹੋ। ਲੋ ਜੀ, ਬਜ਼ੁਰਗਾਂ ਨਾਲ ਅਸੀਂ ਕੀਤੀ ਗੱਲਬਾਤ। ਜਿਸ ਪਿੰਡ ਅਸੀਂ ਬੈਠੇ ਹਾਂ, ਇਹ ਪਿੰਡ ਹੈ ਜੀ ਪਵਨ ਸਿੰਘ ਹੋਰਾਂ ਦਾ, ਜੋ ਪਹਿਲੇ ਇੰਡੀਆ ਵਿੱਚ ਰਹਿੰਦੇ ਸੀ, ਹੁਣ ਉਹ ਕੈਨੇਡਾ ਜਾ ਕੇ ਸ਼ਿਫਟ ਹੋ ਚੁੱਕੇ ਨੇ। ਉਹਨਾਂ ਦੇ 4 ਫਾਦਰਸ ਇਸੇ ਹੀ ਪਿੰਡ ਰਹਿੰਦੇ ਸੀ, ਤੇ ਉਹਨਾਂ ਦੇ ਜਿਹੜੇ ਕੰਮੀ ਸੀ, ਜਿਹੜੇ ਚੌਕੀਦਾਰ ਸਨ, ਉਹ ਜਦੋਂ ਇੱਥੋਂ ਚਲੇ ਗਏ ਤੇ ਉਹਨਾਂ ਦੇ ਜਿਹੜੇ ਕੰਮੀ ਵਗੈਰਾ ਉਹ ਇਹਨਾਂ ਦੇ ਹੀ ਅੱਗੇ ਕੰਮੀ ਤੇ ਚੌਕੀਦਾਰ ਰਹੇ। ਮਿਲਦੇ ਹਾਂ ਇੱਕ ਨਈ ਕਹਾਣੀ, ਇੱਕ ਨਈ ਸਟੋਰੀ ਲੈ ਕੇ। ਫਿਰ ਰੱਬ ਰੱਖਾ ਜੀ।